ਮੋਦੀ ਵਰਗਾ ਖੂਨੀ ਆਦਮੀ ਜਿਹਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ। ਅੱਗੇ ਤਾਂ ਉਹ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਜਿਹੜਾ ਡੋਲਿਆ ਖੂਨ ਦੀ ਗੱਲ ਹੀ ਹੁੰਦੀ ਸੀ। ਹੁਣ ਜੇ 40 ਤੋਂ 45 ਲੱਖ ਲੋਕ ਕੋਵਿਡ-19 ਦੇ ਨਾਲ ਮਰ ਜਾਂਦੇ ਨੇ, ਉਹਨਾਂ ਦਾ ਖੂਨ ਕਿਹਦੇ ਸਿਰ ਤੇ ਹੈ? ਇਹੀ ਮੋਦੀ ਅਮਿਤ ਸ਼ਾਹ, ਜਿਨ੍ਹਾਂ ਨੇ ਨਾ ਆਕਸੀਜਨ ਪ੍ਰੋਵਾਈਡ ਕੀਤੀ ਕਿ ਇੱਕ ਵੀ ਰਿਪੋਰਟ ਐਸੀ ਨਹੀਂ ਹੈ ਕਿ ਕੋਈ ਆਕਸੀਜਨ ਦੀ ਕਮੀ ਨਾਲ ਮਰਿਆ। ਹੁਣ ਇਹ ਕਿਸੇ ਸਿਵਲਾਈਜ਼ਡ ਮੁਲਕ ਦੇ ਵਿੱਚ ਹੁੰਦਾ ਤੇ ਹੁਣ ਤੱਕ ਹਕੂਮਤ ਦਾ ਰਿਜ਼ਾਈਨ ਤਾਂ ਦੂਰ ਦੀ ਗੱਲ, ਪ੍ਰੋਸੀਕਿਊਸ਼ਨ ਹੋ ਰਹੀ ਹੁੰਦੀ, ਇਨਕੁਆਇਰੀਆਂ ਚੱਲ ਰਹੀਆਂ ਹੁੰਦੀਆਂ। ਯੂਪੀ ਦੇ ਇੱਕ ਸੋਸ਼ਲਿਸਟ ਮੈਂਬਰ ਜਿਹੜਾ 5 ਟਰਮ ਮੈਂਬਰ ਪਾਰਲੀਮੈਂਟ ਹੈ, ਉਹ ਸਟੇਟਮੈਂਟ ਦਿੰਦਾ ਹੈ ਕਿ ਭਾਈ ਉਹਨਾਂ ਨੂੰ ਹੱਕ ਹੈ, ਜੇ ਸਾਡੇ ਫਰੀडम ਫਾਈਟਰਸ ਨੇ ਅੰਗਰੇਜ਼ਾਂ ਨੂੰ ਕੱਢਿਆ, ਅਸੀਂ ਆਪਣਾ ਸਿਸਟਮ ਬਣਾਇਆ, ਉਹਨਾਂ ਦੀ ਧਰਤੀ ਸੀ, ਉੱਥੇ ਸੋਵੀਅਤ ਯੂਨੀਅਨ ਆਇਆ ਜਾਂ ਅਮਰੀਕਾ ਆਇਆ, ਉਹਦੇ ਤੇ ਸੈਡੀਸ਼ਨ ਦਾ ਕੇਸ ਕਰ ਲਿਆ। ਦੂਜਾ ਉਹਨਾਂ ਨੂੰ ਲੱਗਾ ਵੀ ਇਹ ਜਿਹੜਾ ਮੋਦੀ ਹੈ ਇਹ ਸਿਲਕ ਹੈ, ਰੇਸ਼ਮ ਹੈ, ਇਹਦੇ ਉੱਤੇ ਚੜਾ ਕੇ ਅਸੀਂ ਵੇਚਦੇ ਆ ਇਹਨੂੰ, ਕਿਉਂਕਿ ਇਹੀ ਜਿਹੜਾ ਵਿਕਦਾ ਰਿਹਾ ਹੁਣ ਤੱਕ। 2014 ਚ ਵੀ ਉਹਨੂੰ ਬਣਾ ਉਹ ਵਿਕਦਾ ਇਸ ਲਈ ਕਿ ਨਫ਼ਰਤ ਨਾਲ ਭਰਿਆ। ਉਹਨਾਂ ਨੇ ਕਿਹਾ ਜੀ ਹੁਣ ਉਹ ਬਾਹਰ ਗੱਲ ਦੀ ਨੌਬਤ ਤੇ ਨਾ ਆਏ, ਉਹ ਤਾਂ ਮੰਦਿਰ ਬਣਾ ਦਿਓ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੇ ਵਰਕਰਾਂ ਵੱਲੋਂ ਮੋਦੀ ਦੀ ਪੂਜਾ ਲਈ ਬਣਾਏ ਗਏ ਪੂਜਾ ਮੰਦਿਰ ਵਿੱਚੋਂ ਭਗਵਾਨ ਮੋਦੀ ਦਾ ਬੁੱਤ ਜਿਹੜਾ ਹੈ ਹਟਾ ਦਿੱਤਾ ਗਿਆ ਹੈ। ਸੋ ਬੀਜੇਪੀ ਅੱਜ ਕੱਲ੍ਹ ਬੈਕਫੁੱਟ ਤੇ ਹੈ ਅਤੇ ਚੋਣਾਂ ਜਿੱਤਣ ਲਈ ਕੋਈ ਨਾ ਕੋਈ ਚੋਣਚਲੇ ਕਰਨ ਵਿੱਚ ਰੁਚੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਰਨਲਿਜ਼ਮ ਦੇ ਵਿੱਚ ਇੱਕ ਟਰਮ ਹੁੰਦੀ ਹੈ ਫਾਲੋ ਅਪ ਸਟੋਰੀ, ਕਿ ਜਦੋਂ ਤੁਸੀਂ ਇੱਕ ਸਟੋਰੀ ਕਰਦੇ ਹੋ ਤੇ ਉਸ ਤੋਂ ਬਾਅਦ ਜੇ ਕੋਈ ਖਾਸ ਡਿਵੈਲਪਮੈਂਟ ਹੋਏ ਤਾਂ ਉਹਦੇ ਤੇ ਤੁਸੀਂ ਫਾਲੋ ਅਪ ਸਟੋਰੀ ਕਰਦੇ ਹੋ। ਹਾਲਾਂਕਿ ਸਾਡੇ ਲਈ ਕੋਈ ਇੰਨੀ ਅਹਿਮੀਅਤ ਵਾਲਾ ਨਹੀਂ ਸੀ, ਪਰ ਮੇਰੇ ਪਹਿਲੇ ਦਿਨ ਦਿਲਚਸਪੀ ਹੋਈ ਕਿਉਂਕਿ ਪੂਨੇ, ਜਿੱਥੇ ਕਿ ਬੀਜੇਪੀ ਦਾ ਇੱਕ ਪ੍ਰੋਮੀਨੈਂਟ ਵਰਕਰ ਨੇ ਇੱਕ ਮੰਦਿਰ ਬਣਾਇਆ, ਮੰਦਿਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੋਦੀ ਜਿਹੜਾ ਹੈ ਉਹ ਭਗਵਾਨ ਦਾ ਸਟੇਟਸ ਹਾਸਲ ਕਰ ਚੁੱਕਾ ਹੈ, ਉਹਦੀ ਮੂਰਤੀ ਸਥਾਪਿਤ ਕੀਤੀ। ਸਾਡੇ ਟੈਕਨੀਕਲ ਟੀਮ ਉਸ ਪਿਕਚਰ ਨੂੰ ਦਿਖਾ ਦੇ, ਕੱਲ ਉਹਨਾਂ ਨੇ ਦਿਖਾਈ ਸੀ, ਕੱਲ ਜਾਂ ਪਰਸੋਂ, ਕਿ ਵੀ ਉਹ ਮੱਥਾ ਟੇਕ ਰਿਹਾ ਔਰ ਮੰਦਿਰ ਪੂਨੇ ਦੇ ਵਿੱਚ, ਔਰ ਉਹਦੇ 'ਚ ਮੋਦੀ ਨੂੰ ਜਿਹੜਾ ਭਗਵਾਨ ਡਿਕਲੇਅਰ ਕਰਨ ਦਾ, ਕਿਉਂਕਿ ਬ੍ਰਾਹਮਣ ਹੀ ਬਣਾਉਂਦੇ ਨੇ ਭਗਵਾਨ, ਕਿਸੇ ਨੂੰ ਬਣਾ ਦੇਣ ਰਾਮ ਕ੍ਰਿਸ਼ਨ ਵਿਸ਼ਨੂੰ, ਉਹਦੇ ਅਵਤਾਰ ਬਣਾ ਦੇਣ, ਮੱਛੀ, ਬਾਂਦਰ, ਕੁੱਤਾ, ਸੱਪ, ਇਹ ਸਾਰੇ ਭਗਵਾਨ ਹੀ ਨੇ। ਭਾਵੇਂ ਕਿਸੇ ਦੀ ਨੂੰ ਪੂੰਛ ਲਾ ਦੇਣ, ਉਹਨੂੰ ਪੂੰਛ ਨੂੰ ਅੱਗ ਲਾ ਦੇਣ, ਕੁਝ ਉਹਨਾਂ ਦੇ ਕੋਲ ਹੈ, ਕਿਉਂਕਿ ਇਹਦੇ 'ਚ ਕੋਈ ਜਿਹੜਾ ਉਹ ਦੋ ਰਾਵਾਂ ਨਹੀਂ ਨੇ। ਔਰ ਕਿਸੇ ਨੇ ਠੀਕ ਜਿਹੜੀ ਬੁੱਤ ਪ੍ਰਸਤੀ ਦੇ ਉੱਤੇ ਕਿਸੇ ਦਾ ਕਾਮੈਂਟ ਸੀ, ਉਹਨੇ ਕਿਹਾ ਕਿ ਵੀ ਜਿਹੜਾ ਬੁੱਤ ਘਾੜਾ ਘੜ ਰਿਹਾ ਹੈ, ਉਹ ਬੁੱਤ ਬਣਾ ਕੇ ਦਿੰਦਾ ਹੈ ਔਰ ਬ੍ਰਾਹਮਣ ਉਸ ਨੂੰ ਭਗਵਾਨ ਬਣਾ ਕੇ ਮੰਦਿਰ 'ਚ ਬਿਠਾ ਦਿੰਦਾ ਹੈ, ਔਰ ਉਸ ਤੋਂ ਜਾ ਕੇ ਸਾਰੇ ਉਸ ਬੁੱਤ ਤੋਂ ਮੰਗ ਰਹੇ ਹੁੰਦੇ ਨੇ ਮਨ ਦੀਆਂ ਮੁਰਾਦਾਂ ਪੂਰੀਆਂ ਕਰੋ। ਤੇ ਜਿਹੜਾ ਘੜਨ ਵਾਲਾ ਹੈ, ਜੇ ਉਹ ਉਸੇ ਗੁਰਬਤ ਦੇ ਵਿੱਚ ਹੈ, ਤੇ ਇਹਨੂੰ ਹੀ ਕਬੀਰ ਸਾਹਿਬ ਨੇ ਜਦੋਂ ਇਹ ਕਿਹਾ ਕਿ ਭਾਈ ਇਹ ਜਿਹੜਾ ਜਦੋਂ ਉਹਨਾਂ ਨੇ ਇੱਕ ਉਹਨਾਂ ਦਾ ਸ਼ਬਦ ਹੈ ਕਿ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਹੈ ਦੇਵ। ਹੁਣ ਕਬੀਰ ਸਾਹਿਬ ਇਹ ਕਹਿੰਦੇ ਨੇ ਮਾਲਣ ਨੂੰ ਕਿ ਤੂੰ ਜਿਸ ਬੁੱਤ ਦੇ ਲਈ, ਭਗਵਾਨ ਦੇ ਬੁੱਤ ਦੇ ਲਈ ਇਹ ਫੁੱਲ ਮਾਲਾ ਬਣਾਉਣਾ ਚਾਹ ਰਹੀ ਹੈ, ਇਹਨਾਂ ਪਲਾਂਟਸ, ਇਹਨਾਂ ਫੁੱਲਾਂ ਦੇ ਵਿੱਚ ਤਾਂ ਜਾਨ ਹੈ, ਪਰ ਜਿਸ ਬੁੱਤ ਦੇ ਅੱਗੇ ਤੂੰ ਜਾ ਕੇ ਇਹਨਾਂ ਨੂੰ ਰੱਖਣਾ ਹੈ, ਜਿਸ ਪਾਹਨ ਕੋ ਕਿ ਤੂੰ ਉਹਦੇ ਅੱਗੇ ਰੱਖਣਾ ਹੈ, ਸੋ ਪਾਹਨ ਨਿਰਜੀਓ, ਉਹਦੇ ਤਾਂ ਜ਼ਿੰਦਗੀ ਨਹੀਂ ਹੈ, ਉਹ ਤਾਂ ਪੱਥਰ ਹੈ। ਹੁਣ ਇੱਕ ਪਾਸੇ ਤਾਂ ਇਹ ਹਮੇਸ਼ਾ ਡਿਬੇਟ ਹੁੰਦੀ ਹੈ, ਫਿਰ ਵੀ ਜਿਹੜੇ ਲੋਕ ਮੰਨਦੇ ਨੇ ਜਿਸ ਨੂੰ, ਉਹਨਾਂ ਨੂੰ ਹੱਕ ਹੈ ਕਿ ਕਿਸੇ ਨੇ ਬੁੱਤ ਪ੍ਰਸਤੀ ਕਰਨੀ ਹੈ, ਪਰ ਮੋਦੀ ਵਰਗਾ ਖੂਨੀ ਆਦਮੀ ਜਿਹਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ। ਅੱਗੇ ਤਾਂ ਉਹ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਜਿਹੜਾ ਡੋਲਿਆ ਖੂਨ ਦੀ ਗੱਲ ਹੀ ਹੁੰਦੀ ਸੀ। ਹੁਣ ਜੇ 40 ਤੋਂ 45 ਲੱਖ ਲੋਕ ਕੋਵਿਡ-19 ਦੇ ਨਾਲ ਮਰ ਜਾਂਦੇ ਨੇ, ਉਹਨਾਂ ਦਾ ਖੂਨ ਕਿਹਦੇ ਸਿਰ ਤੇ ਹੈ? ਇਹੀ ਮੋਦੀ ਅਮਿਤ ਸ਼ਾਹ, ਜਿਨ੍ਹਾਂ ਨੇ ਨਾ ਆਕਸੀਜਨ ਪ੍ਰੋਵਾਈਡ ਕੀਤੀ ਔਰ ਫਿਰ ਪਾਰਲੀਮੈਂਟ 'ਚ ਖਲੋ ਕੇ ਝੂਠ ਔਰ ਬੇਸ਼ਰਮੀ ਨਾਲ ਕਹਿ ਰਹੇ ਨੇ ਕਿ ਇੱਕ ਵੀ ਰਿਪੋਰਟ ਐਸੀ ਨਹੀਂ ਹੈ ਕਿ ਕੋਈ ਆਕਸੀਜਨ ਦੀ ਕਮੀ ਨਾਲ ਮਰਿਆ। ਹੁਣ ਇਹ ਕਿਸੇ ਸਿਵਲਾਈਜ਼ਡ ਮੁਲਕ ਦੇ ਵਿੱਚ ਹੁੰਦਾ ਤੇ ਹੁਣ ਤੱਕ ਹਕੂਮਤ ਦਾ ਰਿਜ਼ਾਈਨ ਤਾਂ ਦੂਰ ਦੀ ਗੱਲ, ਪ੍ਰੋਸੀਕਿਊਸ਼ਨ ਹੋ ਰਹੀ ਹੁੰਦੀ, ਇਨਕੁਆਇਰੀਆਂ ਚੱਲ ਰਹੀਆਂ ਹੁੰਦੀਆਂ। ਇਸ ਸਭ ਦੇ ਬਾਵਜੂਦ, ਕਿਉਂਕਿ 2022 ਦੀਆਂ ਚੋਣਾਂ ਯੂਪੀ 'ਚ ਨੇ ਅਸੈਂਬਲੀ ਦੀਆਂ,
ਔਰ ਗ੍ਰਾਫ ਥੱਲੇ ਨੂੰ ਜਾ ਰਿਹਾ। ਹੁਣ ਇਹਨਾਂ ਨੂੰ ਨਜ਼ਰ ਆ ਰਿਹਾ ਵੀ ਕੁਛ ਇੱਕ ਪਾਸੇ ਤਾਂ ਹਿੰਦੂ ਮੁਸਲਮਾਨ ਇਸ਼ੂ ਖੜਾ ਕੀਤਾ, ਤਾਲਿਬਾਨ ਦਾ ਇਸ਼ੂ ਬਣਾ ਕੇ ਅਗੇਨ ਇਸਲਾਮਿਕ ਫੰਡਾਮੈਂਟਲਿਜ਼ਮ। ਔਰ ਜੇ ਯੂਪੀ ਦੇ ਇੱਕ ਸੋਸ਼ਲਿਸਟ ਮੈਂਬਰ ਜਿਹੜਾ 5 ਟਰਮ ਮੈਂਬਰ ਪਾਰਲੀਮੈਂਟ ਹੈ, ਉਹ ਸਟੇਟਮੈਂਟ ਦਿੰਦਾ ਕਿ ਭਾਈ ਉਹਨਾਂ ਨੂੰ ਹੱਕ ਹੈ, ਜੇ ਸਾਡੇ ਫਰੀडम ਫਾਈਟਰਸ ਨੇ ਅੰਗਰੇਜ਼ਾਂ ਨੂੰ ਕੱਢਿਆ, ਅਸੀਂ ਆਪਣਾ ਸਿਸਟਮ ਬਣਾਇਆ, ਉਹਨਾਂ ਦੀ ਧਰਤੀ ਸੀ, ਉੱਥੇ ਸੋਵੀਅਤ ਯੂਨੀਅਨ ਆਇਆ ਜਾਂ ਅਮਰੀਕਾ ਆਇਆ, ਉਹਦੇ ਤੇ ਸੈਡੀਸ਼ਨ ਦਾ ਕੇਸ ਕਰ ਲਿਆ ਦੂਜਾ। ਪਰ ਉਹਨਾਂ ਨੂੰ ਲੱਗਾ ਕਿ ਵੀ ਜੇ ਬੀਜੇਪੀ ਬਾਕੀ ਤਾਂ ਜਿਹੜਾ ਉਹ ਲੀਰਾਂ ਦਾ ਜਿਹੜਾ ਉਹ ਗੇਂਦ ਹੀ ਹੈ, ਖਿੱਦੂ ਹੈ, ਕੀ ਉਹਨੂੰ ਕਹਿੰਦੇ ਨੇ, ਖਿੱਦੋ ਕਹਿੰਦੇ ਨੇ, ਤੇ ਉਹਨਾਂ ਨੂੰ ਲੱਗਾ ਵੀ ਇਹ ਜਿਹੜਾ ਮੋਦੀ ਹੈ ਇਹ ਸਿਲਕ ਹੈ, ਰੇਸ਼ਮ ਹੈ, ਇਹਦੇ ਉੱਤੇ ਚੜਾ ਕੇ ਅਸੀਂ ਵੇਚਦੇ ਆ ਇਹਨੂੰ, ਕਿਉਂਕਿ ਇਹੀ ਜਿਹੜਾ ਵਿਕਦਾ ਰਿਹਾ ਹੁਣ ਤੱਕ। 2014 ਚ ਵੀ ਉਹਨੂੰ ਬਣਾ, ਔਰ ਵਿਕਦਾ ਇਸ ਲਈ ਕਿ ਨਫ਼ਰਤ ਨਾਲ ਭਰਿਆ ਮੁਸਲਮਾਨਾਂ ਦੇ ਖਿਲਾਫ ਦੂਜੇ। ਉਹਨਾਂ ਨੇ ਕਿਹਾ ਜੀ ਹੁਣ ਉਹ ਬਾਹਰ ਗੱਲ ਦੀ ਨੌਬਤ ਤੇ ਨਾ ਆਏ, ਉਹ ਤਾਂ ਮੰਦਿਰ ਬਣਾ ਦਿਓ। ਔਰ ਪੂਨੇ ਦੇ ਵਿੱਚ ਉਹਨਾਂ ਨੇ ਮੰਦਿਰ ਉਹਦੀ ਮੂਰਤੀ ਰੱਖ ਕੇ ਉਹਦੀ ਜਿਹੜੀ ਹੈ ਹੁਣ ਆਉਣ ਵਾਲੇ ਦਿਨਾਂ 'ਚ ਸ਼ੁਰੂ ਹੋਣਾ ਸੀ। ਫਿਰ ਕੀ ਹੋਇਆ, ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਲੋਕਾਂ 'ਚ ਹਾਸਾ ਠੱਠਾ ਬਣ ਗਿਆ, ਠੱਠੇ ਦੀ ਗੱਲ। ਲੇਕਿਨ ਇਸ ਸਾਰੇ ਦੇ ਉੱਤੇ ਔਰ ਉਹਨੇ ਜਿਹਨੇ ਬੁੱਤ ਬਣਾਇਆ ਉਹਦੇ 'ਚ ਤੁਸੀਂ ਦੇਖੋ ਵੀ ਕਿਵੇਂ ਘਟੀਆ ਪੋਲਿਟਿਕਸ ਨੂੰ ਆਪਣੇ ਭਗਵਾਨਾਂ ਨਾਲ ਵੀ ਜੋੜ ਰਹੇ ਨੇ। ਭਾਈ ਚਲੋ ਤੁਸੀਂ ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਵਿਸ਼ਨੂੰ, ਉਹਨਾਂ ਦੇ ਮੰਦਿਰ ਬਣਾਓ, ਉਹਨਾਂ ਦੀਆਂ ਅਸੀਂ ਚੰਗੀਆਂ ਕਹਾਣੀਆਂ ਵੀ ਲਿਖੀਆਂ ਹੋਈਆਂ, ਚਲੋ ਸੁਣਾਈ ਜਾਓ ਲੋਕਾਂ ਨੂੰ, ਰਾਮਲੀਲਾ ਕਰੋ, ਕੋਈ ਹੋਰ ਕਰੋ। ਹੁਣ ਮੋਦੀ ਨੂੰ ਜੇ ਤੁਸੀਂ ਇਸ ਲੈਵਲ ਤੇ ਲਿਆ ਕੇ ਰੱਖਦੇ ਹੋ ਤੇ ਜਿਹੜੇ ਤੁਸੀਂ ਪਹਿਲੇ ਭਗਵਾਨ ਬਣਾਏ ਹੋਏ ਨੇ, ਇਹ ਤਾਂ ਉਹਨਾਂ ਤੇ ਵੀ ਸਵਾਲੀਆ ਨਿਸ਼ਾਨ ਖੜਾ ਹੋ ਜਾਂਦਾ। ਔਰ ਇਹਨੇ ਮੁੰਡੇ ਨੇ ਜਿਹਨੇ ਮੰਦਿਰ ਬਣਾਇਆ ਸੀ, ਉਹਨੇ ਕਿਹਾ ਆਫਟਰ ਬਿਕਮਿੰਗ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਡਨ ਏ ਲੋਟ ਆਫ ਡਿਵੈਲਪਮੈਂਟ ਵਰਕ dealt with issues such as abrogation of Article 370 in Jammu and Kashmir। ਜੀ ਮੋਦੀ ਨੇ ਆਰਟੀਕਲ 370 ਤੋੜਿਆ ਜੰਮੂ ਕਸ਼ਮੀਰ ਚੋਂ। ਰਾਮ ਮੰਦਿਰ ਕੰਸਟਰਕਸ਼ਨ ਐਂਡ ਟ੍ਰਿਪਲ ਤਲਾਕ ਸਕਸੈਸਫੁਲੀ। ਮਤਲਬ ਇਹ ਹੈ ਤਿੰਨੋਂ ਇਸ਼ੂ ਜਿਹੜੇ ਨੇ ਉਹ ਮੁਸਲਮਾਨ ਫੋਕਸ ਰੱਖ ਕੇ, ਕਿਉਂਕਿ ਆਉਣ ਵਾਲੀ ਉਹਨਾਂ ਦੀ ਪੋਲਿਟਿਕਸ ਇਹੀ ਹੋਣੀ ਹੈ। ਪਰ ਹੁਣ ਇਹ ਉਹਨਾਂ ਨੂੰ ਕੁਝ ਸੁਝਿਆ, ਕੋਈ ਐਡਮਿਨਿਸਟ੍ਰੇਸ਼ਨ ਨੇ ਬੁੱਤ ਚੁੱਕ ਲਿਆ ਜਾਂ ਕੀ ਹੋਇਆ। ਲੇਕਿਨ ਅੱਜ ਜਦੋਂ ਇਹ ਨਿਊਜ਼ ਇਸ ਲਈ ਵੀ ਫੋਲੋ ਅਪ ਸਟੋਰੀ ਬਣੀ ਕਿ ਉਹਨਾਂ ਨੇ ਕਿਹਾ ਜੀ ਭਗਵਾਨ ਗਾਇਬ ਹੋ ਗਏ, ਭਗਵਾਨ ਮਿਸ ਹੋ ਗਏ। ਹੁਣ ਉਹ ਜਦੋਂ ਮੈਂ ਮਿਸਿੰਗ ਉਹਨਾਂ ਨੇ ਕਿਹਾ ਕਿ ਵੀ ਉਹ ਮਿਸਿੰਗ ਹੈ, ਤੇ ਮੈਨੂੰ ਖਿਆਲ ਆਇਆ ਵੀ ਇਹ 1993 ਦੀ ਗੱਲ ਹੈ। 100 ਸਾਲਾ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਸ਼ਿਕਾਗੋ ਦੇ ਵਿੱਚ ਸੀ, 100 ਸਾਲ ਬਾਅਦ ਸੀ। ਔਰ ਮੈਨੂੰ ਵੀ ਸਿੱਖ ਮਜ਼ਹਬ ਵੱਲੋਂ ਜਿਹੜਾ ਉਹਦੇ 'ਚ ਪ੍ਰੈਜੈਂਟੇਸ਼ਨ ਦਾ ਮੌਕਾ ਮਿਲਿਆ। ਔਰ ਡਾਕਟਰ ਰਣਜੀਤ ਸਿੰਘ ਪੂਰਾ 180 ਤੋਂ ਜ਼ਿਆਦਾ ਅੱਡ ਜਿਹੜੀਆਂ ਡਿਨੋਮੀਨੇਸ਼ਨਸ ਦੁਨੀਆ 'ਚ ਨੇ ਮਜ਼ਹਬ, ਉਹਨਾਂ ਦੇ ਆਏ ਹੋਏ ਸੀਗੇ। ਤੇ ਅਸੀਂ ਐਲੀਵੇਟਰ ਤੋਂ ਕਾਫੀ ਦਿਨ ਸੈਲੀਬ੍ਰੇਸ਼ਨਸ ਚੱਲੀਆਂ, 3-4 ਦਿਨ। ਤੇ ਸ਼ਿਕਾਗੋ ਦੇ ਵਿੱਚ ਹੀ ਪਾਕਿਸਤਾਨੀ ਇੱਕ ਸਰਜਨ ਔਰ ਦੂਸਰੇ ਉਹਨਾਂ ਦੇ ਨਾਲ ਹੀ ਮੁਲਾਕਾਤ ਹੋਈ। ਤੇ ਜਿਵੇਂ ਪਾਕਿਸਤਾਨੀਆਂ ਨਾਲ ਤਾਂ ਤੁਸੀਂ ਮਿਲਦਿਆਂ ਹੀ ਵਿਦਨ ਏ ਮਿੰਟ ਔਰ 2 ਇਵੇਂ ਲੱਗਦਾ ਵੀ ਤੁਸੀਂ ਮੁੱਤਾਂ ਤੋਂ ਜਾਣਦੇ ਹੁੰਦੇ ਹੋ, ਆਪਣਾਤੀ ਇੰਨੀ ਹੁੰਦੀ ਹੈ। ਤੇ ਉਹ ਗੱਲਾਂ ਲਾਈਟਰ ਵੇਨ 'ਚ ਡਿਊਰਿੰਗ ਲੰਚ ਪੀਰੀਅਡ ਉਹ ਗੱਲ ਕਰਨ, ਕਿਉਂਕਿ ਖੁਦ ਸਰਜਨ ਸੀ। ਉਹ ਕਹਿਣ ਲੱਗੇ ਕਿ ਵੀ ਇਹ ਦੇਖੋ ਇਹਨਾਂ ਦੀ ਐਜੂਕੇਸ਼ਨ ਔਰ ਦੂਸਰਾ ਤਾਂ ਬਹੁਤ ਮਾਰਕੇ ਦੀ ਹੈ, ਔਰ ਕੋਈ ਸ਼ੱਕ ਨਹੀਂ ਹੈ ਕਿ ਵੀ ਬੜਾ ਜ਼ਬਰਦਸਤ ਹੈ। ਪਰ ਇਹਨਾਂ ਦੇ ਜਿਹੜੇ ਫੇਥ ਜਾਂ ਦੂਜੇ ਨੇ ਉਹਦੇ ਤੋਂ ਕਈ ਵਾਰੀ ਲੱਗਦਾ ਵੀ ਇਹਨਾਂ ਦੀ ਐਜੂਕੇਸ਼ਨ ਦਾ ਕੀ। ਫਿਰ ਉਹਨਾਂ ਨੇ ਆਪਣੇ ਇੱਕ ਫੈਲੋ ਸਰਜਨ ਦੀ ਗੱਲ ਸੁਣਾਈ, ਜਿਹੜੇ ਹਿੰਦੂ ਸੱਜਣ ਸਨ। ਉਹਨਾਂ ਨੇ ਕਿਹਾ ਜੀ ਉਹਨਾਂ ਦੇ ਚੋਰੀ ਹੋ ਗਈ। ਔਰ ਉਹ ਕਹਿੰਦੇ ਜਦੋਂ ਨੈਕਸਟ ਡੇ ਉਹ ਕਹਿਣ ਕਿ ਵੀ ਉਹਨਾਂ ਨੂੰ ਪੁੱਛਿਆ ਵੀ ਕੀ ਕਿਹਾ, ਉਹ ਕਹਿੰਦਾ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਵੀ ਲੈ ਗਏ। कहते बाकी तो जो ले गए वो है, मुझे उसका अफसोस नहीं, मगर हमारा भगवान भी ले गए। वो मेरे ख्याल है जी गोल्ड प्लेटेड होनी है मूर्ति राम जी की या कृष्ण जी की, तो चोरा ने लै गए। कहते भी हमारा भगवान भी ले गए। क्या कि हस पे यार ये क्यों जिहा भगवान है जिन्होंने चोर लै गए। जिवें लाहौरी अंदाज हुंदा। सो हुण ये जिहड़ा जदों भगवान मोदी हुण एक वारी तां बुत स्थापित कीता, अगले दिन भगवान ही मिसिंग है कि गॉड मोदी इज मिसिंग। लेकिन जिहड़ी NCP पार्टी है शरद पवार दी, उन्होंने एक मॉक प्रोटेस्ट किया मंदिर के बाहर, और उन्होंने बड़ा दिलचस्प किया है। उन्होंने कहा मीनवाइल सम NCP वर्कर्स ऑन August 19 staged a mock protest outside the temple in Ond area in Pune, Maharashtra, जिथे उन्होंने बनाया। और उहदे च उन्होंने कहा optimism has prevailed in the city that now after construction of the temple for Modi the fuel prices would come down। उन्होंने कहा जी हुण तां भगवान आ गए साडे शहर, हुण जिहड़ियां ने तेल दीयां कीमतां थल्ले चलियां जाणगीਆਂ, इन्फ्लेशन वुड डिप कि जिहड़ी इन्फ्लेशन है वो होएगी।
and people will get ₹15 lakh in their accounts ਕਿ ਭਗਵਾਨ ਆ ਗਏ ਨੇ ਹੁਣ ਤਾਂ ਭਗਵਾਨ ਮੰਨਦੀਆਂ ਮੁਰਾਦਾਂ ਪੂਰੀਆਂ ਕਰਨਗੇ ਪਹਿਲਾਂ ਜਿਹੜੇ ਭਗਵਾਨ ਨੇ ਵਾਅਦੇ ਕੀਤੇ ਉਹ ਭਗਵਾਨ ਪੂਰਾ ਕਰਨਗੇ however we came here and saw that the god is missing from the temple ਉਹਨੂੰ ਕਿਹਾ ਜੀ ਅਸੀਂ ਤਾਂ ਸਿੱਖ ਮੈਂ ਹੁਣ ਮੈਂ ਆਪ ਜੋਕ ਨਹੀਂ ਬਣਾਇਆ ਹੁਣ ਉਹੀ ਕਹਿ ਰਹੇ ਨੇ ਵੀ god is missing from the temple ਕਿ ਅਸੀਂ ਇੱਥੇ ਆਏ ਤਾਂ ਭਗਵਾਨ ਹੀ ਗਾਇਬ ਹੋ ਗਏ ਤੇ ਮੈਨੂੰ ਉਹ 1993 ਦੀ ਗੱਲ ਯਾਦ ਆਈ ਕਿ ਉਹ ਕਹਿੰਦੇ ਵੀ ਹਮਾਰਾ ਇਹ ਵੀ ਲੈ ਗਏ ਔਰ ਤੁਮ ਮੁਝੇ ਜੋ ਹੁਆ ਹਮਾਰਾ ਭਗਵਾਨ ਵੀ ਲੈ ਗਏ ਹੁਣ ਉਹ ਉਹਨਾਂ ਦੇ ਹਿੰਦੂ ਉੱਥੇ ਪੂਨੇ 'ਚ ਖਲੋ ਕੇ ਕਹਿ ਰਹੇ ਨੇ ਕਿ ਅਗਰ god is missing ਅਸੀਂ ਤਾਂ ਆਏ ਸੀ ਕਿ ਵੀ ਇਵੇਂ ਕਰਾਂਗੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।